ਸਲਾਮ ਅਲੈਕੁਮ। ਅਸੀਂ ਆਖੀਏ ਨਾ ਕਿ ਆਪਣੀ ਜ਼ੁਬਾਨ 'ਚ ਪੜ੍ਹਾਉਣਾ ਹੈ, ਤੇ ਅੱਗੋਂ ਇੱਕ ਭਾਈ ਕਹਿ ਰਿਹਾ ਸੀ ਪਹਿਲਾਂ ਆਪਣੀ ਜ਼ੁਬਾਨ ਨੂੰ ਸਾਇੰਸ ਦੇ ਕਾਬਲ ਤੇ ਬਣਾਓ। ਯਾਰ ਭੋਲਿਓ ਲੋਕੋ, ਤੁਸੀਂ ਵੇਖੋ 10ਵੀਂ ਤੱਕ ਤੁਸੀਂ ਉਰਦੂ 'ਚ ਪੜ੍ਹ ਲੈਂਦੇ ਹੋ। ਸਿੰਧ ਦੇ ਵਿੱਚ ਸਿੰਧੀ 'ਚ 10ਵੀਂ ਤੱਕ ਪੜ੍ਹਾਉਂਦੇ ਨੇ। FSC ਵੀ ਜਿਹੜੀ ਹੈ ਆਪਣੀ ਜ਼ੁਬਾਨ 'ਚ ਉਰਦੂ 'ਚ ਵੀ ਕਰ ਸਕਦੇ ਸੋ, ਕਿਸੇ ਦੌਰ 'ਚ ਸਿੰਧੀ 'ਚ ਵੀ ਕਰ ਸਕਦੇ ਸੋ। ਉਹ ਕਿਹੜੀ ਰਾਕਟ ਸਾਇੰਸ ਜਾਂ ਚੰਦ 'ਤੇ ਜਾਣ ਦਾ ਤਰੀਕਾ ਜਿਹੜਾ 13ਵੀਂ ਕਲਾਸ ਦੇ ਵਿੱਚ ਜਾ ਕੇ ਅਚਾਨਕ ਇੰਗਲਿਸ਼ 'ਚ ਆਈ ਜਾਂਦਾ। ਯਾਨੀ 4 ਸਾਲ ਦਾ ਜਿਹੜਾ ਕੋਈ ਵੀ ਡਿਗਰੀ ਹੈ, BCom ਹੈ, ਤੁਸੀਂ DCom ਜਾਂ ICom ਉਰਦੂ 'ਚ ਕਰ ਸਕਦੇ ਹੋ। BCom 'ਚ ਕਿਹੜੀਆਂ ਐਸੀਆਂ ਕਿਤਾਬਾਂ ਨੇ ਜਿਨ੍ਹਾਂ ਦਾ ਤਰਜਮਾ ਨਹੀਂ ਹੋ ਸਕਦਾ? ਇੱਕ 4 ਸਾਲ ਦੀ ਡਿਗਰੀ 'ਚ 48 ਕਿਤਾਬਾਂ ਹੁੰਦੀਆਂ ਨੇ, ਕੀ 48 ਕਿਤਾਬਾਂ ਦਾ ਵੀ ਉਰਦੂ 'ਚ ਤਰਜਮਾ ਨਹੀਂ ਹੋ ਸਕਦਾ? ਤੁਸੀਂ ਆਉਂਦੇ ਹੋ ਨਾ ਕਿ ਸਾਇੰਸ ਮੇ ਕੀ ਯਾਰ ਤੁਸੀਂ ਲੋਕ, ਯਾਰ ਮੈਂ ਤਾਂ ਪਰੇਸ਼ਾਨ ਹਾਂ ਤੁਹਾਡੀ ਜਿਹੜੀ ਸੋਚਣ ਸਮਝਣ ਦੀ ਸਲਾਹੀਅਤ ਨਾ ਹੋਣਾ ਤੁਹਾਡੇ ਵਿੱਚ। ਮਤਲਬ ਤੁਸੀਂ ਦੱਸੋ 12ਵੀਂ ਔਰ 13ਵੀਂ ਦੀਆਂ ਕਿਤਾਬਾਂ 'ਚ ਕਿੰਨਾ ਕੁ ਫਰਕ ਹੁੰਦਾ ਹੈ ਜਿਹੜਾ ਅਚਾਨਕ ਸਾਰਾ ਕੁਝ ਇੰਗਲਿਸ਼ 'ਚ ਕਰ ਦਿੰਦੇ ਨੇ? ਤੇ ਇਹ ਤੁਸੀਂ ਜਿਹੜਾ ਆਂਦੇ ਹੋ ਨਾ ਕਿ ਆਪਣੀ ਜ਼ੁਬਾਨ ਕੋ ਕਾਬਲ ਬਣਾਓ, ਯਾਰ ਦੁਨੀਆ ਦੀ ਹਰ ਜ਼ੁਬਾਨ ਇਸ ਕਾਬਲ ਹੈ। ਜਿਹੜੀ ਜ਼ੁਬਾਨ ਨੂੰ 4000 ਬੰਦਾ ਜਾਂ 4 ਲੱਖ ਬੰਦਾ ਬੋਲ ਰਿਹਾ ਨਾ, ਉਹ ਜ਼ੁਬਾਨ ਵੀ ਇਸ ਕਾਬਲ ਹੈ ਕਿ ਉਹਦੇ 'ਚ ਸਾਰਾ ਇਲਮ ਪੜ੍ਹਾਇਆ ਜਾ ਸਕਦਾ। ਲੇਕਿਨ ਸਿਰਫ ਕੀ ਹੋਣਾ ਚਾਹੀਦਾ? ਇਰਾਦਾ। ਹਾਂ, ਪਾਕਿਸਤਾਨ ਦੇ ਉੱਤੇ ਜਿਹੜੇ ਬੰਦੇ ਕਾਬਜ਼ ਨੇ, ਤੁਹਾਡਾ ਕੀ ਖਿਆਲ ਹੈ? ਉਹ ਤੁਹਾਡੇ ਨਾਲ ਮੁਹੱਬਤ ਕਰਦੇ ਨੇ ਜਾਂ ਉਹ ਚਾਹੁੰਦੇ ਨੇ ਕਿ ਤੁਸੀਂ ਪੜ੍ਹੋ? ਤੁਸੀਂ ਕੈਸੇ ਲੋਕ ਦਿਨ ਰਾਤ ਆਪਣੇ ਸਿਆਸਤਦਾਨਾਂ ਨੂੰ, ਫੌਜੀਆਂ ਨੂੰ, ਬਿਊਰੋਕਰੇਟਾਂ ਨੂੰ ਗਾਲਾਂ ਕੱਢਦੇ ਰਹਿੰਦੇ ਹੋ, ਲੇਕਿਨ ਤੁਸੀਂ ਆਂਦੇ ਹੋ ਉਹਨਾਂ ਨੇ ਜਿਹੜਾ ਨਿਜ਼ਾਮੇ ਤਲੀਮ ਨਾਫਜ਼ ਕੀਤਾ ਉਹਦੀ ਤੁਹਾਡੀ ਨਿਜਾਤ ਹੈ। ਯਾਰ ਤੁਹਾਡੇ 'ਚ ਫਿਰ ਅਕਲ ਹੀ ਕੋਈ ਨਹੀਂ। ਜਿਹੜੇ ਸਾਡੇ ਉੱਤੇ ਕਾਬਜ਼ ਲੋਕ ਨੇ ਉਹਨਾਂ ਨਿਜ਼ਾਮੇ ਤਲੀਮ ਤਾਂ ਹੀ ਸਾਡੇ 'ਤੇ ਨਾਫਜ਼ ਕੀਤਾ ਹੈ ਕਿ ਅਸੀਂ ਉਹਨਾਂ ਦੇ ਬਰਾਬਰ ਨਾ ਜਾ ਸਕੀਏ। ਉਹਨਾਂ ਦੇ ਬੱਚੇ ਐਚੀਸਨ, ਲਾਹੌਰ ਗ੍ਰਾਮਰ, ਕਰਾਚੀ ਗ੍ਰਾਮਰ 'ਚ ਪੜ੍ਹ ਕੇ ਸਾਡੇ 'ਤੇ ਹੁਕਮਰਾਨ ਲੱਗੇ ਰਹਿਣ, ਅਸੀਂ ਗੁਲਾਮੀ ਕਰਦੇ ਰਹੀਏ। ਜਿਸ ਦਿਨ 26 ਕਰੋੜ ਲੋਕਾਂ ਨੂੰ 100% ਆਪਣੀ ਜ਼ੁਬਾਨ 'ਚ ਪੜ੍ਹਾ ਦਿੱਤਾ ਗਿਆ, ਕੋਈ ਇੱਕ ਬੰਦਾ, ਕੋਈ ਜਰਨਲ, ਕੋਈ ਜੱਜ, ਕੋਈ ਬਿਊਰੋਕਰੇਟ ਸਾਡੇ 'ਤੇ ਹੁਕਮਰਾਨੀ ਨਹੀਂ ਕਰ ਸਕੇ।